ਸੋ ਜਿਹੜਾ ਮਿਸ਼ਨਰੀ ਵਰਕ ਹੈਗਾ, ਹੁਣ ਮਿਸ਼ਨਰੀ ਵਰਕ ਦੇ ਵਿੱਚ ਕੀ ਹੈਗਾ ਕਿ ਗੁਰਦੁਆਰਾ ਤਾਂ ਕੋਈ ਹੈ ਨਹੀਂ, ਕਿਉਂਕਿ ਬੰਦਾ ਮਿਸ਼ਨ ਤੇ ਆ ਰਿਹਾ, ਆਪਣਾ ਯਾਤਰਾ ਤੇ ਆ ਰਿਹਾ। ਜਿਹੜਾ ਮਿਸ਼ਨਰੀ ਵਰਕ ਆ ਉਹਦੇ ਵਿੱਚ ਕੀ ਹੈ ਕਿ ਕਾਫੀ ਸਾਰੇ ਜਿੱਦਾਂ ਬਾਬੇ ਆਉਂਦੇ ਆ ਤਾਂ ਉਹ ਪ੍ਰੋਗਰਾਮ ਕਰਦੇ ਆ ਧਾਰਮਿਕ ਵੱਡੇ ਵੱਡੇ ਲੈਵਲ ਦਾ, ਤੇ ਉੱਥੋਂ ਦੀ ਸੰਗਤਾਂ ਜਿਹੜੀਆਂ ਕਾਫੀ ਚੜਾਵਾ ਚਾੜ ਕੇ ਉਹਨਾਂ ਦਾ ਉੱਥੋਂ ਦੀ ਜਿਹੜਾ ਸੈਲਫ ਸਪੋਰਟ ਬਣ ਜਾਂਦੀ ਆ। ਸੋ ਉਹ ਮਿਸ਼ਨਰੀ, ਜੇ ਤੁਸੀਂ ਐਜ਼ ਅ ਮਿਸ਼ਨਰੀ ਕਲਾਸੀਫਾਈ ਕਰਦੇ ਆ ਤਾਂ ਫਿਰ ਕੋਈ ਤੁਹਾਡੀ ਸੈਲਰੀ ਦੀ ਰਿਕੁਆਇਰਮੈਂਟ ਨਹੀਂ ਆ। ਤੇ ਇਹਦੇ ਵਿੱਚ ਜਿਹੜਾ B1 ਵੀਜ਼ਾ ਹੈਗਾ, B1 ਬਿਜ਼ਨਸ ਵਿਜ਼ਟਰ ਜਿਹੜਾ ਹੈਗਾ, ਉਹਨੂੰ ਵੀ ਜੇ ਐਸਾ ਕੋਈ ਪ੍ਰੋਗਰਾਮ ਕਰਨਾ, B1 ਵੀਜ਼ਾ ਵੀ ਵਰਤਿਆ ਜਾ ਸਕਦਾ ਵਾ, ਤੇ ਮਿਸ਼ਨਰੀ ਵਾਲਾ ਜਿਹੜਾ ਹੈਗਾ R1 ਵੀਜ਼ਾ ਵੀ ਵਰਤਿਆ ਜਾ ਸਕਦਾ ਹੈਗਾ। ਸੋ ਡਿਪੈਂਡਿੰਗ ਅਪੋਨ ਕਿ ਕਿੱਡਾ ਵੱਡਾ ਤੁਹਾਡਾ ਪ੍ਰੋਗਰਾਮ ਆ, ਤੇ ਉਹਦੇ ਹਿਸਾਬ ਨਾਲ ਤੁਸੀਂ ਜਾਂ ਤਾਂ ਆਪਣੇ ਆਪ ਨੂੰ ਮਿਸ਼ਨਰੀ ਕਲਾਸੀਫਾਈ ਕਰੋ R1 ਥੱਲੇ, ਜਾਂ ਤੁਸੀਂ ਟੂਰਿਸਟ ਵੀਜ਼ੇ ਥੱਲੇ ਆਓ। ਟੂਰਿਸਟ ਬਿਜ਼ਨਸ ਵੀਜ਼ਾ ਕਹਿੰਦੇ ਹੁੰਦਾ, B ਵੀਜ਼ਾ ਹੀ ਆ, B1 ਵੀਜ਼ਾ ਜਿਹੜਾ ਹੁੰਦਾ। ਠੀਕ ਹੈ ਜੀ। ਸੋ ਇਹ ਜਿਹੜੀ ਸੈਲਫ ਸਪੋਰਟ ਦੀ ਜਿਹੜੀ ਤੁਸੀਂ ਇਸ ਦੇ ਵਿੱਚ ਗੱਲ ਕੀਤੀ ਕਿ ਵੀ ਇਦਾਂ ਜਿਹੜਾ ਉਹ ਕਰ ਸਕਦੇ, ਹੋਰ ਵੀ ਕੋਈ ਇਸ ਦੇ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਜਿੱਦਾਂ ਮਿਸ਼ਨਰੀ ਵਰਕ ਤੋਂ ਇਲਾਵਾ ਵੀ? ਮਿਸ਼ਨਰੀ ਤੋਂ ਹੁਣ ਜਿਹੜੀ ਸਾਡੀ ਕਮਿਊਨਿਟੀ ਉਹਨਾਂ ਦਾ ਗੁਰਦੁਆਰੇ ਵਾਲੇ ਹੀ ਸੰਬੰਧ ਰੱਖਦਾ, ਪਰ ਐਗਜ਼ਾਮਪਲ ਦਿੱਤੀ ਸੀਗੀ ਓਸ਼ੋ ਹੋਣ ਵਾਲੀ ਕਮਿਊਨ ਸੀਗਾ, ਹੈ ਨਾ, ਕਿ ਕੋਈ ਬੁੱਧੀਜੀਵੀ ਹੈਗਾ, ਉਹ ਆਪਣਾ ਕਮਿਊਨ ਬਣਾ ਲਿਆ ਉਹਨੇ, ਤੇ ਧਾਰਮਿਕ ਪ੍ਰਿੰਸੀਪਲਸ ਦੇ ਉੱਤੇ ਜੋ ਵੀ ਉਹਦੇ ਹੈਗੇ ਆ, ਭਾਵੇਂ ਗੋਡ ਵਿੱਚ ਸੈਂਟਰ 'ਚ ਹੈਗਾ ਕਿ ਨਹੀਂ ਹੈਗਾ, ਉਹਦੇ ਆਪਣੇ ਜੋ ਵੀ ਧਾਰਮਿਕ ਸਿਧਾਂਤ ਆ, ਉਹਦੇ ਬੇਸ ਤੇ ਜਿਹੜੀਆਂ ਕਮਿਊਨਸ ਹੈਗੀਆਂ ਉਹ ਵੀ ਇਹ ਵੀਜ਼ੇ ਦੀ ਵਰਤੋਂ ਜਿਹੜੀ ਆ ਕਰ ਸਕਦੇ ਆ। ਜੀ ਜੀ। ਬੈਨੀਫਿਸ਼ਰੀਜ਼ ਕਿੱਦਾਂ ਹੁੰਦਾ? ਮਲਟੀਪਲ ਬੈਨੀਫਿਸ਼ਰੀਜ਼ ਦਾ ਜਿਹੜਾ ਆ ਉਹ ਉਸ ਨੂੰ ਲੈ ਕੇ ਵੀ ਚੇਂਜਸ ਨੇ ਕੁਝ? ਕਈ ਵਾਰੀ ਜਿੱਦਾਂ ਆਪਾਂ ਦੇਖਿਆ ਕਿ ਜੱਥਾ ਬੁਲਾ ਲਿਆ ਕੀਰਤਨ ਵਾਲਾ, ਹੈ ਨਾ, ਸਾਰੇ। ਸੋ ਚੇਂਜਸ ਉਹਦੇ ਵਿੱਚ ਇਹੀ ਹੈ ਕਿ ਉਹ ਕਹਿੰਦੇ ਕਿ ਹੁਣ ਆਪਾਂ ਰੂਲ ਜਿਹੜਾ ਉਹਨਾਂ ਨੇ ਚੇਂਜ ਕੀਤਾ, ਉਹਨਾਂ ਨੇ ਇਹ ਕੀਤਾ ਕਿ ਮੰਨ ਲਓ ਤੁਹਾਡੇ 3 ਬੰਦੇ EMPLOYE ਸੀਗੇ ਗੁਰਦੁਆਰੇ 'ਚ, ਆਲਰੇਡੀ 5 ਬੰਦੇ ਤੁਸੀਂ ਹੋਰ ਬੁਲਾ ਰਹੇ ਆ। ਸੋ ਕੀ ਕਹਿੰਦਾ ਕਿ ਹੁਣ ਆਪਾਂ ਤੁਹਾਡੇ ਕੋਲ ਜਿਹੜੇ 8 ਦੇ 8 ਜਾਣੇ ਆ ਨਾ, 3 ਜਿਹੜੇ ਉਰੇ ਆ ਤੇ 5 ਬੁਲਾਣੇ ਆ, ਉਹ ਸਾਰਿਆਂ ਦਾ ਪੈਸਾ ਤੁਸੀਂ ਦੱਸਣਾ ਕਿ ਤੁਹਾਡੇ ਕੋਲ ਐਬਿਲਿਟੀ ਟੂ ਪੇ ਹੈਗੀ ਆ ਉਹ ਸਾਰਿਆਂ ਨੂੰ, ਕਿ ਤੁਸੀਂ ਸਾਰੇ 8 ਜਾਣਿਆਂ ਨੂੰ ਪੇ ਤੁਸੀਂ ਕਰ ਸਕਦੇ ਆ। ਪਹਿਲਾਂ ਉਹ ਸੀਗਾ ਕਿ ਕੇਸ ਬਾਏ ਕੇਸ ਇਕੱਲੇ ਨੂੰ ਦੇਖਦੇ ਸੀਗੇ। ਉਹ ਕਹਿੰਦੇ ਕਿ ਹੁਣ ਆਪਾਂ ਜਿਹੜਾ ਫੋਕਸ ਆ, ਆਪਾਂ ਮਲਟੀਪਲ ਬੈਨੀਫਿਸ਼ਰੀ ਦੇ ਕੇਸ ਦੇ ਵਿੱਚ ਸਾਰਿਆਂ ਦਾ ਤੁਸੀਂ ਜਿਹੜਾ ਸੀਗਾ ਵੇਰਵਾ ਉਹ ਦੇਣਾ। ਤੁਹਾਡੇ ਕੋਲ ਉਹ ਸੈਲਰੀ ਦੇਣ ਦੇ ਉਹਨੇ ਪੈਸੇ ਹੋਣੇ ਚਾਹੀਦੇ ਆ। ਤੁਸੀਂ ਇਹ ਸ਼ੋਅ ਕਰਨਾ ਕਿ ਕਿੰਨੇ ਪੈਸੇ ਤੁਹਾਡੇ ਗੁਰਦੁਆਰੇ 'ਚ ਆਉਂਦੇ ਆ, ਕਿ ਤੁਸੀਂ ਵਾਕਈ ਉਹਨੂੰ ਸਪੋਰਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੇ ਜਿਹੜਾ ਕੰਪਨਸੇਸ਼ਨ ਸੀਗਾ, ਉਹ ਵਾਲਾ ਦਰਵਾਜ਼ਾ ਸੀਗਾ ਜਿਹਦੇ ਵਿੱਚ ਕਿ ਸੈਲਰੀ ਨਹੀਂ ਦਿੰਦੇ ਸੀਗੇ ਲੋਕੀ, ਜਾਂ ਸਹੀ ਤਰੀਕੇ ਨਾਲ ਡਿਫਾਈਨ ਨਹੀਂ ਕਰਦੇ ਸੀਗੇ, ਘੱਟ ਦਿੰਦੇ ਸੀਗੇ, ਉਹ ਜਿਹੜਾ ਡੋਰ ਆ ਉਹਨੂੰ ਇਹਨਾਂ ਨੇ ਕਲੋਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ। ਸੋ ਹੁਣ R1 ਵੀਜ਼ੇ ਤੇ ਹੋ ਗਿਆ 30 ਮਹੀਨੇ ਕਰਕੇ 2 ਵਾਰੀ ਜਿਹਨਾਂ ਦਾ ਹੋ ਵੀ ਗਿਆ। ਸੋ ਗ੍ਰੀਨ ਕਾਰਡ ਦੇ ਲਈ ਕੀ ਪਾਥਵੇ ਹੈ, ਕੀ ਰਾਹ ਆ? ਗ੍ਰੀਨ ਕਾਰਡ ਜਦੋਂ ਦੱਸਿਆ ਕਿ ਕੋਸ਼ਿਸ਼ ਕਰੋ ਕਿ ਦੂਜੇ ਸਾਲ 'ਚ ਤੁਹਾਡਾ ਸ਼ੁਰੂ ਹੋ ਜਾਵੇ। ਗ੍ਰੀਨ ਕਾਰਡ ਦੇ ਲਈ ਜਿਹੜੀ ਇੱਕ ਸਭ ਤੋਂ ਵੱਡਾ ਡਿਫਰੈਂਸ ਇਹ ਆ ਕਿ ਫੁੱਲ ਟਾਈਮ ਪੋਜੀਸ਼ਨ ਹੋਣੀ ਚਾਹੀਦੀ ਹੈ, ਘੱਟੋ ਘੱਟ 35 ਆਵਰ ਗ੍ਰੀਨ ਕਾਰਡ ਵਾਲੀ ਪੋਜੀਸ਼ਨ, ਤੇ ਗ੍ਰੀਨ ਕਾਰਡ ਦੇ ਵਿੱਚ ਤੁਸੀਂ 2 ਸਾਲ ਕੰਮ ਕੀਤਾ ਹੋਣਾ ਚਾਹੀਦਾ। ਸੋ R1 ਜਿਹੜਾ ਵੀਜ਼ਾ ਤੇ ਗ੍ਰੀਨ ਕਾਰਡ 'ਚ ਇਹ ਫਰਕ ਕਿ ਜਿਹੜਾ R1 ਵੀਜ਼ਾ ਉਹ 'ਚ ਤੁਸੀਂ ਸਿਰਫ ਮੈਂਬਰ ਹੋਣੇ ਚਾਹੀਦੇ ਆ, ਸਿੱਖ ਹੋਣੇ ਚਾਹੀਦੇ ਆ, ਪਰ ਗ੍ਰੀਨ ਕਾਰਡ ਲਈ ਤੁਸੀਂ EMPLOYE ਹੋਣੇ ਚਾਹੀਦੇ ਆ 2 ਸਾਲ, ਭਾਵੇਂ ਇੰਡੀਆ 'ਚ ਭਾਵੇਂ ਅਮਰੀਕਾ 'ਚ 2 ਸਾਲ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ। ਸੋ ਇਹ ਇੱਕ ਜਿਹੜਾ ਵੱਡਾ ਡਿਫਰੈਂਸ ਆ R1 ਤੇ ਗ੍ਰੀਨ ਕਾਰਡ ਦੇ ਵਿੱਚ। ਇਹਦੇ ਵਿੱਚ ਜਿਹੜਾ 2 ਸਾਲ ਕੰਮ ਆ, ਜਿੱਦਾਂ ਤੁਸੀਂ ਕਿਹਾ ਵੀ ਇੱਥੇ R1 ਦੇ ਉੱਤੇ ਕੋਈ ਹੈਗਾ ਵੀ ਕੁਝ ਜਿੰਨਾ ਸਮਾਂ ਇੱਥੇ ਰਹਿੰਦਾ ਉਹੀ ਕਾਊਂਟ ਹੁੰਦਾ ਆ, ਇੰਡੀਆ ਵੀ ਜੇ ਵਿੱਚ ਚਲੇ ਜਾਵੇ ਤੇ ਉਹ ਕਾਊਂਟ ਉਹ ਨਹੀਂ ਹੁੰਦਾ, ਤੇ ਕੀ ਇਹ ਐਕਸਪੀਰੀਅੰਸ ਦੋਨੋਂ ਥਾਵਾਂ ਦਾ ਕਾਊਂਟ ਹੁੰਦਾ? ਹਾਂਜੀ, ਐਕਸਪੀਰੀਅੰਸ ਦੋਨੋਂ ਥਾਵਾਂ ਦਾ ਵੀ ਕਾਊਂਟ ਹੁੰਦਾ। ਇਹਦਾ ਤਾਂ ਸਿੰਪਲ ਰੂਲ ਆ ਕਿ ਜਿਹੜਾ ਇੰਡੀਆ ਤੋਂ ਸਿੱਧੇ ਆਇਆ ਇਸੇ ਫੀਲਡ ਦੇ ਵਿੱਚ, ਉਹਦਾ ਤਾਂ ਆਲਰੇਡੀ 2 ਸਾਲ ਦਾ ਮੀਟ ਹੀ ਹੋਣਾ, ਹੈ ਨਾ। ਤੇ ਜਿਹੜਾ ਇੱਥੇ ਕੋਈ ਆਇਆ, ਕੋਈ ਸਟੂਡੈਂਟ ਸੀਗਾ ਜਾਂ ਵਿਜ਼ਟਰ ਸੀਗਾ, ਇੱਥੇ ਆ ਕੇ R ਵੀਜ਼ੇ ਇੱਧਰਲੇ ਪਾਸੇ ਗਿਆ, ਤੇ ਉਹ ਫਿਰ 2 ਸਾਲ R ਵੀਜ਼ੇ ਤੇ ਕੰਮ ਕਰੂਗਾ, ਪਹਿਲਾਂ 2 ਸਾਲ ਦਾ ਐਕਸਪੀਰੀਅੰਸ ਇਕੱਠਾ ਕਰੂਗਾ ਤੇ ਫਿਰ ਫਾਈਲ ਕਰੂਗਾ। ਠੀਕ ਹੈ। ਸੋ ਫਿਰ ਉਹਦੇ ਲਈ ਅਪਲਾਈ ਜਿਹੜਾ ਉਹ ਕਰਨਾ ਆ, ਤੇ ਇਹ ਜਿਹੜਾ ਉਹਨਾਂ ਦੇ ਜਿਹੜੇ ਹੁੰਦੇ ਘਰਦਿਆਂ ਨੂੰ ਬੁਲਾਉਣ ਦਾ, ਉਹ ਗ੍ਰੀਨ ਕਾਰਡ ਤੋਂ ਬਾਅਦ ਦੇ ਵਿੱਚ ਬੈਟਰ ਰਹਿੰਦਾ ਆ ਜਾਂ R1 ਦੇ ਦੌਰਾਨ ਹੀ ਬੈਟਰ ਰਹਿੰਦਾ? ਨਹੀਂ, R1 ਦੇ ਦੌਰਾਨ ਹੀ ਬੈਟਰ ਰਹਿੰਦਾ, ਉਹਨੂੰ ਵੇਟ ਨਹੀਂ ਕਰਨੀ ਚਾਹੀਦੀ। ਜਿਹੜਾ R2 ਵੀਜ਼ਾ ਡਿਪੈਂਡੈਂਟ ਵੀਜ਼ਾ ਉੱਤੇ ਬੁਲਾਣ, ਉਹ ਐਡੇ ਸਾਲ ਵੇਟ ਕਰਨ ਦੀ ਲੋੜ ਨਹੀਂ। ਜਦੋਂ ਤੁਹਾਡਾ R1 ਲੱਗ ਗਿਆ, ਤੁਸੀਂ ਉਹਨੂੰ ਐਜ਼ ਅ ਡਿਪੈਂਡੈਂਟ ਬੁਲਾ ਸਕਦੇ। ਠੀਕ ਹੈ, ਫਿਰ ਇਹ ਤੋਂ ਐਡਜਸਟਮੈਂਟ ਆਫ ਸਟੇਟਸ ਥੋੜੀ ਸੌਖੀ ਰਹਿੰਦੀ। ਹਾਂਜੀ ਜੀ ਜੀ। ਸੋ ਸੋਚੋ ਅੱਜ ਜਿਹੜੀ ਆਪਾਂ ਗੱਲ ਕੀਤੀ R1 ਜਿਹੜੇ ਵੀਜ਼ੇ ਨੂੰ ਲੈ ਕੇ, ਧਾਰਮਿਕ ਵੀਜ਼ੇ ਨੂੰ ਲੈ ਕੇ, ਇਹ 'ਚ ਗੁਰਦੁਆਰਾ ਵੀ ਹੋ ਸਕਦਾ ਹੈ, ਮੰਦਿਰ ਵੀ ਹੋ ਸਕਦਾ, ਮਸਜਿਦ ਵੀ ਹੋ ਸਕਦਾ, ਗਿਰਜਾ ਘਰ ਵੀ ਹੋ ਸਕਦੇ ਆ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨਾਂ ਜਿਹੜੀਆਂ ਆ ਉਹ ਹੋ ਸਕਦੀਆਂ, ਜਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਧਰਮ ਦੇ ਨਾਲ ਸੰਬੰਧਿਤ ਕੰਮ ਕਰਦੀਆਂ ਆ, ਉਹਨਾਂ ਦੇ ਜ਼ਰੀਏ ਜਿਹੜਾ ਆ ਇਹ ਕੰਮ
ਜਿਹੜਾ ਉਹ ਚੱਲ ਸਕਦਾ ਆ, ਉਹ ਇਹ ਹੋ ਸਕਦਾ ਹੈ R1 ਦਾ ਵੀਜ਼ਾ। ਸੋ ਅੱਜ ਦੇ ਜਿਹੜੇ ਵੀ ਤੁਹਾਡੇ ਨਾਲ ਸੰਬੰਧਿਤ ਹੈਗੇ ਨੇ ਇਸ ਦੇ ਨਾਲ, ਉਹ ਅੱਗੇ ਤੋਂ ਅੱਗੇ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਵੀ ਜਿਹੜਾ ਇਸ ਨੂੰ ਜ਼ਰੂਰ ਸ਼ੇਅਰ ਕਰਨ, ਤਾਂ ਜੋ ਉਹਨਾਂ ਨੂੰ ਪੂਰਾ ਜਿਹੜਾ ਉਹ ਪਤਾ ਲੱਗੇ। ਕੁਛ ਚੇਂਜਿਸ ਹੋਏ ਆ ਕੰਪਨਸੇਸ਼ਨ ਨੂੰ ਲੈ ਕੇ, ਸੈਲਫ ਸਫੀਸ਼ੀਐਂਸੀ ਜਿਹੜੀ ਆ ਉਸ ਨੂੰ ਲੈ ਕੇ, ਬੈਨੀਫਿਸ਼ਰੀ ਮਲਟੀਪਲ ਬੈਨੀਫਿਸ਼ਰੀ ਨੂੰ ਲੈ ਕੇ, ਜਿਹੜੀ ਸੈਲਫ ਸਪੋਰਟ ਨੂੰ ਲੈ ਕੇ ਜਿਹੜੇ ਚੇਂਜਿਸ ਹੋਏ ਆ, ਸੋ ਉਹ ਵੀ ਜਿਹੜੇ ਧਿਆਨ ਦੇ ਨਾਲ ਸੁਣਿਓ। ਤੇ ਇਸ ਤੋਂ ਪਹਿਲਾਂ ਆਪਾਂ ਬ੍ਰੇਕ ਵੱਲ ਨੂੰ ਵਧੀਏ। ਅਟਾਰਨੀ ਟੇਕ ਕੇ ਨਾ ਜੀ, ਕਿੱਦਾਂ ਦੇ ਆਪਾਂ ਨੂੰ ਇਸ ਟਾਈਮ ਹਾਲਾਤ ਜਿਹੜੇ ਚੱਲ ਰਹੇ ਆ ਕੈਂਪ ਕੁੰਪ ਤੋਂ, ਕਿੱਦਾਂ ਦੀਆਂ ਖਬਰਾਂ ਆ ਰਹੀਆਂ ਨੇ? ਥੋੜਾ ਜਿਹਾ ਟਾਈਟ ਹੋਇਆ ਕੰਮ, ਬਿਆਨ ਵੀ ਉਹਨੂੰ ਲੈਣ ਲੱਗ ਪਏ ਕਈਆਂ ਦੇ, ਮਿਕਸ ਰਿਪੋਰਟ ਆ, ਵਿੱਚ ਲੈ ਵੀ ਰਿਹਾ ਬਿਆਨ, ਕਾਫੀ ਸਾਰੇ ਲੋਕੀ ਜਿਹੜੇ ਸਿੱਧੇ ਵੀ ਛੱਡੇ ਜਾ ਰਹੇ ਆ, ਸੋ ਮਿਕਸ ਬੈਗ ਆ। ਪਹਿਲਾਂ ਤਾਂ ਜਿੱਦਾਂ ਸੀਗਾ ਬਿਲਕੁਲ ਹੀ ਫਲੱਡ ਗੇਟ ਓਪਨ ਸੀਗਾ ਕਿ ਕੁਝ ਵੀ ਨਹੀਂ ਪੁੱਛਣਾ, ਉਹ ਵਾਲਾ ਦੌਰ ਸ਼ਾਇਦ ਹੁਣ ਪਿੱਛੇ ਰਹਿ ਰਿਹਾ ਥੋੜਾ, ਦੇਖਦੇ ਆ ਬਾਕੀ ਕਿੱਦਾਂ ਕਰਦੇ ਆ। ਆਈ ਥਿੰਕ ਉੱਤੇ ਡਿਪੈਂਡ ਕਰਦਾ ਕਿ ਕਿੰਨੀ ਜਨਸੰਖਿਆ 'ਚ ਲੋਕ ਆਉਂਦੇ ਆ, ਕਿੰਨੇ ਆਣੇ ਆ ਜੇ ਬਾਕੀ ਆ। ਤੇ ਜਿਹੜੇ ਰੀਸੈਂਟਲੀ ਉਹਨਾਂ ਨੂੰ ਡਿਪੋਰਟ ਕੀਤਾ ਆ, ਕਿ ਉਹ ਫਿਰ ਉਹ 10 ਸਾਲ ਦੀ ਬਾਰ ਹੀ ਹੁੰਦੀ ਹੈ ਉਹਨਾਂ ਦੇ ਉੱਤੇ? ਜਿਹੜੇ ਸਿੱਧੇ ਡਾਇਰੈਕਟ ਕਰਦੇ ਆ ਉਹਨਾਂ ਤੇ ਉੱਤੇ ਘੱਟੋ ਘੱਟ 5 ਸਾਲ ਦੀ ਬਾਰ ਹੁੰਦੀ ਆ, ਦੇਖਣਾ ਪੈਂਦਾ ਕਿ ਕਿਹੜੇ ਕਿਹੜੇ ਆਧਾਰ ਤੇ ਉਹਨਾਂ ਨੂੰ ਵਾਪਸ ਰਿਪੋਰਟ ਕੀਤਾ। ਠੀਕ ਹੈ। ਤੇ ਪੀਡੀ ਨੂੰ ਲੈ ਕੇ ਕਿੱਦਾਂ ਜਿਹੜਾ ਉਹ ਚੱਲ ਰਿਹਾ, ਜਿਹੜਾ ਖਾਸ ਕਰਕੇ ਸੈਂਟੈਨ ਵਾਲੇ ਤੇ ਬੜੇ ਤੱਤੇ ਵਗਦੇ ਆ? ਸੈਂਟੈਨ ਵਾਲੇ ਪੀਡੀ ਦੇ ਰਹੇ ਆ ਬਿਲਕੁਲ ਭਰਪੂਰ। ਜਿਹੜੇ ਨਿਊਯਾਰਕ ਵਾਲੇ ਆ, ਉਹ ਜਦੋਂ ਤੁਸੀਂ ਮੰਗੋ ਤਾਂ ਉਦੋਂ ਪੀਡੀ ਨਹੀਂ ਦੇ ਰਹੇ। ਸਰਕਾਰੀ ਵਕੀਲ ਆਪਣਾ ਗੇਰ ਲੜਾ ਲੈਂਦਾ ਕਿ ਨਹੀਂ ਮੈਂ ਕੋਆਪਰੇਟ ਨਹੀਂ ਕਰਨਾ, ਜਿਹਨਾਂ ਨੂੰ ਚਾਹੀਦੀ ਆ, ਤੇ ਜਿਹਨਾਂ ਨੂੰ ਨਹੀਂ ਚਾਹੀਦੀ ਉਹਨਾਂ ਨੂੰ ਕਈ ਵਾਰੀ ਦੇ ਦਿੰਦੇ ਆ। ਤੇ ਜਿਹੜਾ ਕੈਲੀਫੋਰਨੀਆ ਸੈਨ ਫ੍ਰਾਂਸਿਸਕੋ ਵਾਲਾ ਕੋਰਟ ਆ, ਉੱਥੇ ਤਕਰੀਬਨ ਜਿਹੜੇ ਜੱਜ ਸਰਕਾਰੀ ਵਕੀਲ ਆ, ਜੇ ਤੁਹਾਨੂੰ ਚਾਹੀਦੀ ਆ ਤੁਸੀਂ ਮੰਗੋ ਤਾਂ ਦੇ ਦਿੰਦੇ ਆ ਪੀਡੀ। ਤੇ ਕੋਰਟਾਂ ਦੇ ਵਿੱਚ ਪਹਿਲਾਂ ਵਿੱਚ ਕਿਤੇ ਕੀ ਹੋਇਆ ਸੀਗਾ ਕਿ ਸਰਕਾਰੀ ਵਕੀਲ ਕਈ ਵਾਰੀ ਆ ਕੇ ਕਹਿ ਦਿੰਦਾ ਸੀਗਾ ਕਿ ਮੈਂ ਕੇਸ ਨਹੀਂ ਫਾਈਟ ਕਰਨਾ ਨਾ, ਤੇ ਉਹਦਾ ਮਤਲਬ ਇਹ ਸੀਗਾ ਕਿ ਇਹਨੂੰ ਡਿਸਮਿਸ ਕਰੋ, ਆਪਾਂ ਚਾਰजेस ਹੀ ਡ੍ਰੌਪ ਕਰ ਦੇਣੇ ਆ, ਤੇ ਕੁਛ ਨਹੀਂ, ਇਹਨੂੰ ਸਾਲਮ ਸਿੱਧੇ ਧੱਕੇ ਨਾਲ ਪੀਡੀ। ਤੇ ਹੁਣ ਕਈ ਵਾਰੀ ਆਪਾਂ ਇਹ ਦੇਖਦੇ ਆ ਕਿ ਸਰਕਾਰ ਇੱਕ ਹੋਰ ਚੀਜ਼ ਵੀ ਸਰਕਾਰ ਕਰ ਸਕਦੀ ਹੈ ਕਿ ਆਪਾਂ ਆਪਣਾ ਕੇਸ ਜਦੋਂ ਐਕਸਪਲੇਨ ਕਰਕੇ ਹਟੇ ਤਾਂ ਸਰਕਾਰੀ ਵਕੀਲ ਕਹਿੰਦਾ ਕਿ ਮੈਂ ਕੁਛ ਨਹੀਂ ਪੁੱਛਣਾ, ਮੈਂ ਕੇਸ ਨਹੀਂ ਫਾਈਟ ਕਰਨਾ ਅੱਗੇ, ਤੇ ਫਿਰ ਜੱਜ ਜਿਹੜਾ ਉਹ ਸਿੱਧੇ ਜਿਹੜਾ ਕੇਸ ਆ ਉਹ ਗ੍ਰਾਂਟ ਕਰ ਦਿੰਦਾ। ਇੱਕ ਸਾਡਾ ਕੇਸ ਹੋਇਆ ਵੀ ਸੀਗਾ, ਸਰਕਾਰੀ ਵਕੀਲ ਨੇ ਪਹਿਲਾਂ ਹੀ ਆਪਣਾ ਨਾ ਈਮੇਲ ਪਾਤੀ ਸੀ ਸਾਨੂੰ ਹਫ਼ਤੇ ਪਹਿਲਾਂ ਕਿ ਮੈਂ ਕੁਛ ਨਹੀਂ ਪੁੱਛਣਾ, ਮੈਂ ਸੈਟਿਸਫਾਈ ਆ, ਜੋ ਤੁਸੀਂ ਡਾਕੂਮੈਂਟ ਦਿੱਤੇ ਆ ਮੈਂ ਸੈਟਿਸਫਾਈ ਆ। ਤੇ ਉਹ ਬੰਦਾ ਰੀਨੋ ਦਾ ਸਾਡੇ ਕੋਲ ਆਇਆ ਸੀਗਾ, ਕਹਿੰਦਾ ਤਿਆਰੀ ਤੁਰੀ ਕਰਨੀ ਹਫ਼ਤਾ ਕੁ ਪਹਿਲਾਂ ਆਪਣਾ ਰੈਸਟੋਰੈਂਟ ਬੰਦ ਕਰਕੇ। ਤੇ ਜਦੋਂ ਆਇਆ ਮੈਂ ਕਿਹਾ ਹੁਣ ਤੂੰ ਘੁੰਮ ਫਿਰ ਇੱਥੇ ਬੱਚਿਆਂ ਨਾਲ, ਤੇ ਕੁਛ ਨਹੀਂ ਹੋਣਾ ਤੇਰੇ ਕੇਸ 'ਚ ਨਾ। ਤੇ ਜਦੋਂ ਗਏ ਆਪਾਂ ਜੱਜ ਦੇ, ਤੇ ਸੇਮ ਥਿੰਗ ਉਹੀ ਕਿ ਜੱਜ ਕਹਿੰਦੀ ਕਿਉਂਕਿ ਸਰਕਾਰੀ ਵਕੀਲ ਨੇ ਡ੍ਰੌਪ ਕਰਤਾ, ਸਰਕਾਰੀ ਵਕੀਲ ਕਹਿੰਦਾ ਮੈਂ ਸੈਟਿਸਫਾਈ ਆ, ਤੇ ਮੈਂ ਵੀ ਫਿਰ ਜਿਹੜਾ ਕੁਛ ਨਹੀਂ ਪੁੱਛਣਾ। ਤੇ ਉਹ ਕੇਸ ਇਹੋ ਜਿਹਾ ਸੀਗਾ ਕਿ ਕੁਛ ਵੀ ਨਹੀਂ ਉਹਦੇ ਵਿੱਚ ਕਰਨਾ ਪਿਆ, ਕੁਛ ਵੀ ਨਹੀਂ ਕਰਨਾ ਪਿਆ, ਜਾ ਕੇ ਸਿੱਧੇ ਆਪਣੀ ਫਾਰਮੈਲਿਟੀ ਤੇਰੇ ਫਿੰਗਰ ਹੋ ਗਏ, ਏਦਾਂ ਜਿਹੜਾ ਬੇਸਿਕ ਸੀਗਾ ਕਰਕੇ, ਤੇ ਦੈਟਸ ਇਟ, ਅਸਾਈਲਮ ਗ੍ਰਾਂਟਡ।